ਕਹਿੰਦੇ ਨੇ ਅੱਲਾਹ ਤਾਲਾ ਖੁਦ ਧਰਤੀ ਤੇ ਆ ਕੇ ਡੰਗ ਨਹੀਂ ਮਾਰਦਾ ਬਲਕਿ ਬੰਦੇ ਦੀ ਮੱਤ ਮਾਰ ਦਿੰਦਾ ਹੈ। ਫਿਰ ਬੰਦਾ ਇਹੋ ਜਿਹੀ ਹਰਕਤਾਂ ਕਰਦਾ ਹੈ ਜਿਸ ਤੋਂ ਉਹ ਖੁਦ ਲੋਕਾਂ ਦੇ ਅੱਗੇ ਜ਼ਲੀਲ ਹੋ ਜਾਂਦਾ ਹੈ। ਚੇਅਰਮੈਨ ਤਹਿਰੀਕ ਇਨਸਾਫ ਇਮਰਾਨ ਖਾਨ ਦੀ ਭੈਣ ਤੇ ਉਹਦੇ ਬਹਿਨੋਈ ਦੇ ਖਿਲਾਫ ਡੇਰਾ ਗਾਜ਼ੀ ਖਾਨ ਦੇ ਥਾਣੇ ਐਂਟੀ ਕਰਪਸ਼ਨ ਦੇ ਗੈਰ ਕਾਨੂੰਨੀ ਤੌਰ ਤੇ ਜ਼ਮੀਨ ਖਰੀਦਣ ਦਾ ਮੁਕੱਦਮਾ ਦਰਜ ਹੋਇਆ ਹੈ ਤੇ FIR ਦੇ ਵਿੱਚ ਜਿਹੜੀ ਤਾਰੀਖ ਦਰਜ ਕੀਤੀ ਗਈ ਹੈ ਉਹ 30 ਫਰਵਰੀ 2020 ਹੈ। ਫਰਵਰੀ ਦੇ ਮਹੀਨੇ ਦੇ ਵਿੱਚ 30 ਤਾਰੀਖ ਪੜ੍ਹ ਕੇ ਜਿਹੜਾ ਹੈ ਲੱਗਦਾ ਕਿ ਅੱਲਾਹ ਪਾਕ ਨੇ ਇਸ ਹਕੂਮਤ ਦੇ ਸਹੂਲਤਕਾਰਾਂ ਦੀ ਮੱਤ ਵੀ ਮਾਰ ਦਿੱਤੀ ਹੈ। ਮੈਂ ਵਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਬਾਊ ਸਨਫੀਦੁਰ ਰਹਿਮਾਨ ਜਾਟ ਤੇ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਪੰਜਾਬੀ ਨਿਊਜ਼। ਅੱਜ ਦੇ ਇਸ ਵਲੌਗ ਦੇ ਵਿੱਚ ਤੁਹਾਡੇ ਨਾਲ ਚੰਦ ਅਹਿਮ ਖਬਰਾਂ ਦੇ ਉੱਤੇ ਵਿਚਾਰ ਕਰਾਂਗੇ ਸਾਂਝੇ ਤੇ ਮੇਰੇ ਨਾਲ ਹੋਣਗੇ ਤਜਜ਼ੀਆਕਾਰ ਸਜਾਦ ਕਾਜ਼ਮੀ ਸਾਹਿਬ। ਸਭ ਤੋਂ ਪਹਿਲੇ ਅਸੀਂ ਜ਼ਿਕਰ ਕਰ ਲੈਂਦੇ ਆ ਕਿ ਸਾਡੇ ਜਿਹੜੀ ਐਂਟੀ ਕਰਪਸ਼ਨ ਹੈ ਉਸ ਦਾ ਕਿ ਉਹਨਾਂ ਨੇ ਜਿਹੜਾ ਚੇਅਰਮੈਨ ਤਹਿਰੀਕ ਇਨਸਾਫ ਇਮਰਾਨ ਖਾਨ ਦੀ ਭੈਣ ਤੇ ਉਹਨਾਂ ਦੇ ਬਹਿਨੋਈ ਦੇ ਖਿਲਾਫ ਜਿਹੜਾ ਨਾ ਡੇਰਾ ਗਾਜ਼ੀ ਖਾਨ ਦੇ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰਵਾਇਆ ਕਿ ਉਹਨਾਂ ਦੇ ਉੱਤੇ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਜ਼ਮੀਨ ਖਰੀਦਣ ਦਾ ਇਲਜ਼ਾਮ ਹੈ ਤੇ ਉਹਦੇ ਵਿੱਚ ਜਿਹੜੀ ਤਾਰੀਖ ਹੈ ਨਾ ਉਹ ਉਸ ਤਾਰੀਖ ਨੇ ਵੀ ਇੱਕ ਜਿਹੜਾ ਹੈ ਨਾ ਰਿਕਾਰਡ ਕਾਇਮ ਕਰ ਦਿੱਤਾ ਹੈ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਜਿਹੜਾ ਹੈ ਨਾ ਆਮ ਤੌਰ 'ਤੇ ਅਸੀਂ ਵੇਖਦੇ ਹੀ ਆਏ ਕਿ 28 ਦਿਨ ਹੁੰਦੇ ਨੇ ਤੇ ਜਾਂ ਕਦੀ 29 ਦਿਨ ਹੋ ਜਾਂਦੇ ਨੇ, ਉਹ ਵੀ ਮਤਲਬ ਕੋਈ 10 ਸਾਲਾਂ ਬਾਅਦ ਜਾਂ ਕੋਈ ਐਸਾ ਕੋਈ ਮਹੀਨਾ ਆਉਂਦਾ ਤੇ ਮਗਰ ਉਹਦੇ ਵਿੱਚ ਜਿਹੜਾ ਹੈ ਨਾ ਉਹਨਾਂ ਨੇ ਪੂਰੇ 30 ਦਿਨ ਕਰ ਦਿੱਤੇ ਨੇ। ਸਰ ਐਂਟੀ ਕਰਪਸ਼ਨ ਇਹ ਤਾਰੀਖ ਜਿਹੜੀ ਹੈ ਇਹ ਤਾਰੀਖ ਦਾ ਇੱਕ ਕਿਸਮ ਦਾ ਬਾਬ ਸ਼ੋ ਕਰ ਰਹੀ ਹੈ, ਆਪਣਾ ਤਾਰੀਖੀ ਬਾਬ ਸ਼ੋ ਕਰ ਰਹੀ ਹੈ। ਇੱਕ ਅੰਧੇਰੇ ਵਾਲਾ ਬਾਬ ਜਿਹੜਾ ਹੁੰਦਾ ਹੈ ਉਹ ਤਾਰੀਖੀ ਸ਼ੋ ਕਰ ਰਹੀ ਹੈ। ਕਿਸ ਤਰ੍ਹਾਂ ਵੇਖੋ ਕਿ ਇਸ ਹੱਦ ਤੱਕ ਵੀ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਆਰਡਰ ਕਰ ਦੇ ਤਾਂ ਤੁਸੀਂ ਇੰਨੇ ਵਾਹ ਪੁਰਾਣਾ ਹੀ ਨੋਟੀਫਿਕੇਸ਼ਨ ਚੁੱਕ ਕੇ ਅੱਗੇ ਰੱਖ ਦਿਓ। ਨੋਟੀਫਿਕੇਸ਼ਨ ਤਾਂ ਨਵਾਂ ਜਾਰੀ ਕਰ ਲਓ ਕਮ ਅਜ਼ ਕਮ। ਅਤੇ ਕਿਸ ਤਰੀਕੇ ਨਾਲ ਤੁਸੀਂ ਲੈ ਕੇ ਚੱਲ ਰਹੇ ਸੋ ਪ੍ਰੋਬ ਨੂੰ ਪਹਿਲੇ, ਉਸ ਤੋਂ ਬਾਅਦ ਤੁਸੀਂ ਕਿਤਨੇ 4 ਮਹੀਨੇ ਦਾ ਗੈਪ ਆ ਚੁੱਕਾ ਹੈ, ਉਹ 4 ਮਹੀਨੇ ਤੋਂ ਬਾਅਦ ਤੁਸੀਂ ਕਿਵੇਂ ਉਹਨੂੰ ਪ੍ਰੋਬ ਨੂੰ ਲੈ ਕੇ ਜਾ ਰਹੇ ਹੋ, 4 ਮਹੀਨੇ ਤੁਸੀਂ ਕੀਤਾ ਕੀ ਹੈ। ਇਹਨਾਂ ਦਾ ਪਹਿਲੇ ਵੇਖਣਾ ਪਏਗਾ ਕਿ ਐਂਟੀ ਕਰਪਸ਼ਨ ਦਾ ਬਜਟ ਕਿੰਨਾ ਹੈ, ਕਿੱਥੇ ਯੂਟੀਲਾਈਜ਼ ਹੁੰਦਾ ਹੈ। ਅਤੇ ਇਹ ਜਿਹੜਾ ਨਾ ਬਣਾਇਆ ਕੇਸ, ਇਹ ਕੇਸ ਪੁਰਾਣਾ ਕੇਸ 2021-22 ਦਾ ਕੇਸ ਉਸ ਵੇਲੇ ਨਾ ਬਣਾਇਆ ਲਾਈਟਰ ਨੋਟ 'ਤੇ ਬਣਾਇਆ, ਉਸ ਤੋਂ ਬਾਅਦ ਉਹਨੂੰ ਹੁਣ ਆ ਕੇ ਹਾਈਲਾਈਟ ਕਰ ਰਹੇ ਨੇ। ਅਤੇ ਕੇਸ ਕੀ ਹੈ ਜੀ, 5200 ਕਨਾਲ ਦੀ ਜ਼ਮੀਨ ਹੈ ਜਿਹੜੀ ਇਹਨਾਂ ਜਿਹੜਾ ਅਨਾਊਂਸ ਹੋਇਆ ਸੀ ਡਿਵੈਲਪਮੈਂਟ ਬੈਂਕ ਦੀ ਤਰਫੋਂ ਕਿ ਇੱਕ ਗ੍ਰੇਟਰ ਪਾਰਕ ਬਣੇਗਾ, ਗ੍ਰੇਟਰ ਇੱਕ ਜਿਹੜੀ ਸਬਸਿਡੀ ਫੈਸਿਲਿਟੇਸ਼ਨ ਬਣੇਗੀ। ਉਸ ਤੋਂ ਬਾਅਦ ਉਹਦੇ ਉੱਤੇ ਜਿਹੜਾ ਇਹ ਐਲੀਗੇਸ਼ਨ ਲਾਇਆ ਜਾਂਦਾ ਹੈ ਕਿ ਇਮਰਾਨ ਖਾਨ ਦੀ ਜਿਹੜੀ ਹਮਸ਼ੀਰਾ ਨੇ ਉਹ ਅਤੇ ਉਹਨਾਂ ਦੇ ਸ਼ੋਹਰ ਆਦ ਮਜੀਦ ਜਿਹੜੇ ਹਨ ਉਹਨਾਂ ਦੇ ਨਾਂ 'ਤੇ ਜ਼ਮੀਨ ਹੈ ਅਤੇ ਇਹ ਤਕਰੀਬਨ 5200 ਕਨਾਲ 'ਤੇ ਮਬਨੀ ਹੈ ਅਤੇ 6 ਅਰਬ ਦੀ ਜਿਹੜੀ ਮਾਲੀਅਤ ਦੱਸੀ ਜਾਂਦੀ ਹੈ ਕਿ ਇਹ ਮਾਲੀਅਤ ਸੀ ਇਸ ਦੀ। ਅਤੇ ਇਹਦੇ ਉੱਤੇ ਰੱਦੋ ਬਦਲ ਕੀਤਾ ਗਿਆ ਹੈ, ਕੁਝ ਜਿਹੜੀ ਫਾਈਲਾਂ ਨੇ ਉਹ ਵੀ ਖਰਾਬ ਕੀਤੀਆਂ ਗਈਆਂ ਨੇ, ਸਪੈਂਚ ਕੀਤੀਆਂ ਗਈਆਂ ਨੇ, ਨਾਲ ਨਾਲ ਜਿਹੜਾ ਕਰਪਸ਼ਨ ਦਾ ਜਿਹੜਾ ਹੈ ਮਵਾਦ ਉਹ ਵਿੱਚ ਨਜ਼ਰ ਆਉਂਦਾ ਹੈ। ਜਿਹੜਾ ਗ੍ਰੇਟਰ ਕਨਾਲ ਦਾ ਤੁਸੀਂ ਦੱਸ ਰਹੇ ਮਨਸੂਬਾ, ਇਹ PTI ਦੀ ਗੌਰਮੈਂਟ ਤੋਂ ਪਹਿਲੇ ਦਾ ਮਨਸੂਬਾ ਸੀ ਜਾਂ PTI ਗੌਰਮੈਂਟ ਦੇ ਵਿੱਚ ਆ ਕੇ ਇਹਦੇ ਉੱਤੇ ਕੋਈ ਪਲੈਨਿੰਗ ਹੋਈ ਹੈ? ਸਰ ਵੇਖੋ ਇਹ ਕੁਝ ਪਹਿਲੇ ਵੀ ਪਲੈਨਿੰਗ ਚੱਲ ਰਹੀ ਸੀ, ਲੇਕਿਨ ਜਿਹੜਾ ਮੇਨ ਇਹਦਾ ਬਣਿਆ ਉਹ 2021-22 'ਚ ਆ ਕੇ ਅਨਾਊਂਸਮੈਂਟ ਇਹਦੀ ਹੋਈ ਸੀ, ਫਾਈਨਲੀ ਜਿਹੜੀ ਅਨਾਊਂਸਮੈਂਟ ਹੋਈ ਸੀ। ਉਸ ਤੋਂ ਬਾਅਦ ਇਹਨਾਂ ਦਾ ਇਹ ਮੌਕਫ ਹੈ ਐਂਟੀ ਕਰਪਸ਼ਨ ਵਾਲਾ ਦਾ ਵੀ ਕਿ ਉਸ ਤੋਂ ਬਾਅਦ ਹਾਈਪ ਮਿਲੀ ਸੀ, ਆਸ-ਪਾਸ ਦੀ ਜ਼ਮੀਨਾਂ ਜਿਹੜੀਆਂ ਵਿਕਣਾ ਸ਼ੁਰੂ ਹੋਈਆਂ ਸਨ ਕਿ ਸ਼ਾਇਦ ਸਾਨੂੰ ਇਹਦੇ ਨਾਲ ਫੈਸਿਲਿਟੇਸ਼ਨ ਮਿਲੇਗੀ। ਲੇਕਿਨ ਇਹ ਜਿਹੜਾ ਫਿਲਹਾਲ ਦੇਖਣਾ ਇਹ ਪਏਗਾ ਕਿ ਇਹ ਆਇਆ ਇੱਕ ਡੈਮੇਜਿੰਗ ਹੈ, ਪੋਲੀਟੀਕਲ ਡੈਮੇਜਿੰਗ ਹੈ, ਜਾਂ ਇਹਦੇ ਵਿੱਚ ਕੋਈ ਫੈਕਚੁਅਲ ਇਨਫੋਰਮੇਸ਼ਨ ਮੌਜੂਦ ਹੈ, ਕੋਈ ਪ੍ਰੋਬ ਦੇ ਜਿਹੜੀ ਪ੍ਰੋਬ ਪਹਿਲੇ ਕੀਤੀ ਗਈ ਸੀ ਉਹਦੇ ਵਿੱਚ ਕੀ ਨਿਕਲਿਆ ਸੀ, ਉਸ ਤੋਂ ਬਾਅਦ ਉਹਨੂੰ ਲੈ ਕੇ ਚੱਲਣਾ ਚਾਹੀਦਾ ਸੀ ਨਾ। ਐਂਟੀ ਕਰਪਸ਼ਨ ਨੇ ਫਿਲਹਾਲ ਇਹ ਸਿਰਫ ਔਰ ਸਿਰਫ ਸਿਆਸਤ 'ਤੇ ਮਬਨੀ ਇੱਕ ਕਿਸਮ ਦਾ ਐਲੀਗੇਸ਼ਨ 'ਤੇ ਮਬਨੀ ਇੱਕ ਕੇਸ ਹੈ ਜਿਹੜਾ ਸਿਰਫ ਔਰ ਸਿਰਫ ਕਿਰਦਾਰ ਕਸ਼ੀ ਕਰੇਗਾ ਇੱਕ ਖਾਨਦਾਨ ਦੀ ਸਪੈਸੀਫਿਕਲੀ। ਜੀ ਬਿਲਕੁਲ, ਇਸ ਤੋਂ ਪਹਿਲੇ ਵੀ ਅਸੀਂ ਦੇਖਦੇ ਆ ਰਹੇ ਹਾਂ ਕਿ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਹਰ ਤਰੀਕੇ ਦੇ ਨਾਲ ਜਿਹੜਾ ਦਬਾਓ ਉਹਦੇ ਉੱਤੇ बढ़ाया ਜਾ ਰਿਹਾ ਹੈ, ਚਾਹੇ ਉਹ ਸਿਆਸੀ ਦਬਾਓ ਹੋ ਜਾਂ ਫਿਰ ਉਹਨਾਂ ਦੇ ਕਾਰਕੁਨਾਨ ਦੀ ਗ੍ਰਿਫਤਾਰੀਆਂ ਦੇ ਸੂਰਤ 'ਚ ਹੋਵੇ। ਤੇ ਮਗਰ ਹੁਣ ਤੇ ਹਕੂਮਤ ਜਿਹੜੀ ਹੈ ਨਾ ਉਹ ਅਖੀਰ ਹੀ ਕਰਦੀ ਜਾ ਰਹੀ ਹੈ। ਹੁਣ ਤੇ ਗੱਲ ਜਿਹੜੀ ਹੈ ਉਹ ਖਾਨਦਾਨਾਂ ਤੱਕ ਆ ਗਈ ਹੈ ਤੇ ਚੇਅਰਮੈਨ ਤਹਿਰੀਕ ਇਨਸਾਫ ਦੀ ਭੈਣ ਨੂੰ ਜਿਹੜਾ ਹੁਣ ਜਿਹੜਾ ਮਤਲਬ ਕਿ ਇੱਕ ਸਿਆਸੀ ਜਿਹੜਾ ਦਬਾਓ 'ਚ ਲਿਆ ਕੇ ਉਹਨਾਂ ਨੂੰ ਕਿ ਉਹਨਾਂ ਦੇ ਆਪਣਾ ਖਵਾਤੀਨ ਨੂੰ ਜਿਹੜਾ ਸਿਆਸਤ ਦੇ ਵਿੱਚ ਇਸਤੇਮਾਲ ਕਰਨਾ ਜਿਹੜਾ ਅਫਸੋਸਨਾਕ ਲੱਗ ਰਿਹਾ। मेरे ख्याल से पहले भी वेख चुके हैं कि इमरान खान बड़े सख्त असाब का मालिक है तो बड़ी जल्दी मनेगा नहीं। एक किस्म गिरफ्तारी करके वेख चुके हैं, केस बना के वेख चुके हैं, मुख्तलिफ पेशियां तो दूरों बुला बुला के वेख चुके हैं। और बंदा जोड़ा है
ਉਹ ਟੁੱਟਣ ਦਾ ਨਾਂ ਨਹੀਂ ਲੈ ਰਿਹਾ। ਤੇ ਹੁਣ ਇਹ ਕੀ ਕਰ ਰਹੇ ਨੇ, ਇਹਨਾਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਬੁਸ਼ਰ ਬੀਬੀ ਆਈ ਸੀ ਤੇ ਬੁਸ਼ਰ ਬੀਬੀ ਦੇ ਖਿਲਾਫ ਜਿਹੜੇ ਇਹਨਾਂ ਘਰ ਰੇਡ ਕੀਤਾ ਸੀ, ਉਸ ਤੋਂ ਬਾਅਦ ਬੜੀ ਜਲਦੀ ਅਗਰੈਸਿਵ ਹੋ ਗਿਆ ਸਨ ਖਾਨ ਸਾਹਿਬ। ਇਹਨਾਂ ਸਮਝ ਆ ਗਈ ਸੀ ਕਿ ਉਹਨਾਂ ਦੀ ਖਵਾਤੀਨ ਜਿਹੜੀ ਨੇ ਘਰ ਦੀਆਂ, ਉਹਦੇ ਮਾਮਲੇ 'ਚ ਬੜੇ ਸੈਂਸਿਟਿਵ ਨੇ, ਮਤਲਬ ਉਹਨਾਂ ਨੇ ਦੇਖ ਲਿਆ ਕਿ ਖਾਨ ਸਾਹਿਬ ਦੀ ਕਮਜ਼ੋਰੀ ਕੀ ਹੈ। ਐਗਜ਼ੈਕਟਲੀ। ਤੇ ਹੁਣ ਉਸੇ ਚੀਜ਼ ਨੂੰ ਹਿੱਟ ਕਰ ਰਹੇ ਨੇ। ਵੇਖੋ ਜਿਹੜੀ ਖਵਾਤੀਨ ਦੇ ਮਾਮਲਾ, ਜਿਹੜੀ ਉਹ ਖਵਾਤੀਨ ਜਿਹੜੀ ਸਿਆਸਤ ਵਿੱਚ ਇੰਡਕਟ ਹੀ ਨਹੀਂ, ਜਿਹੜੀ ਸਿਆਸਤ ਦਾ ਹਿੱਸਾ ਨਹੀਂ, ਮੇਰੇ ਖਿਆਲ 'ਚ ਉਹਨਾਂ ਨਾਲ ਜ਼ਬਰਦਸਤੀ ਤੁਸੀਂ ਅਗਰ ਕਰੈਕਟਰ ਅਸੈਸੀਨੇਸ਼ਨ ਕਰੋਗੇ ਤੇ ਕਿਸੇ ਵਾਸਤੇ ਵੀ ਠੀਕ ਨਹੀਂ ਹੋਗਾ, ਕਿਉਂਕਿ ਕੱਲ ਕਿਸੇ ਦੀ ਹੁਕੂਮਤ ਵੀ ਆਏਗੀ। ਤੇ ਤੁਹਾਨੂੰ ਪਹਿਲੇ ਹੀ ਪਤਾ ਬੇਨਜ਼ੀਰ ਭੁੱਟੋ ਸਾਹਿਬਾ ਦੀਵਾਰੀ ਵੀ ਕਰਕੇ ਵੇਖ ਚੁੱਕੇ ਨੇ। ਸਿਆਸੀ ਪੋਲੀਟੀਕਲ ਵਿਕਟਮਾਈਜੇਸ਼ਨ ਜਿਹੜੀ ਹੈ ਫੈਮਿਲੀ ਤੱਕ ਨਹੀਂ ਜਾਣੀ ਚਾਹੀਦੀ ਮੇਰੇ ਖਿਆਲ 'ਚ। ਪੋਲੀਟੀਸ਼ੀਅਨ ਲੀਡਰ ਰਾਜਾ ਰਿਆਜ਼ ਜਿਹੜੇ ਨੇ, ਉਹਨਾਂ ਨੇ ਫਰਮਾਇਆ ਕਿ ਜਿਹੜਾ ਸ਼ਾਹ ਮਹਿਮੂਦ ਕੁਰੈਸ਼ੀ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਇੱਕ ਡੀਲ ਦਾ ਨਤੀਜਾ ਹੈ, ਤੇ ਆਉਣ ਵਾਲੇ ਜਿਹੜੇ ਅਗਲੇ ਕੁਝ 6 ਮਹੀਨੇ ਦੇ ਵਿੱਚ ਉਹ ਇੰਤਖਾਬਾਤ ਨਹੀਂ ਦੇਖ ਰਹੇ। ਇਸ ਤੋਂ ਪਹਿਲੇ ਜਿਹੜਾ ਸੀ ਕਿ ਵਫਾਕੀ ਵਜ਼ੀਰ ਜਵੇਦ ਲਤੀਫ ਨੇ ਕਿਹਾ ਜੀ ਇਲੈਕਸ਼ਨ ਜਿਹੜੇ ਹੋਣ ਤੇ ਅਸੀਂ ਜਿਹੜਾ ਤਿਆਰ ਵਾਂ। ਤੇ ਕੱਲ ਵੀ ਅਸੀਂ ਗੱਲ ਕਰ ਰਹੇ ਸੀ ਖੁਰਮ ਦਸਤਗੀਰ ਦੀ, ਉਹਨਾਂ ਨੇ ਤਾਂ ਬਾਕਾਇਦਾ ਇੱਕ ਡੇਟ ਅਨਾਉਂਸ ਕਰ ਦਿੱਤੀ ਸੀ। ਇਹ ਕੀ ਖਿਚੜੀ ਪੱਕ ਰਹੀ ਹੈ। ਉਧਰ ਮੁਸਲਿਮ ਲੀਗ ਨੂਨ ਨੇ ਜਿਹੜਾ ਉਹ ਇੰਤਖਾਬੀ ਤਿਆਰੀਆਂ ਦਾ ਵੀ ਆਗਾਜ਼ ਕਰ ਦਿੱਤਾ ਹੈ। ਸਰ ਵੇਖੋ, ਮੈਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਵੇਖੋ ਦੋ ਇਹਦੇ ਚੀਜ਼ਾਂ ਨੇ, ਇੱਕ ਇਹ ਸ਼ੈ ਹੈ ਕਿ ਪਹਿਲੇ ਤੇ ਮੰਨ ਨਹੀਂ ਰਹੇ ਸਨ ਇੰਤਖਾਬਾਤ ਦੇ ਮਾਮਲੇ 'ਚ, ਤੇ ਹੁਣ ਇੰਤਖਾਬਾਤ ਦੇ ਮਾਮਲੇ 'ਚ ਇਹਨਾਂ ਨੂੰ ਕੋਈ ਕਿਸੇ ਹੱਦ ਤੱਕ ਗ੍ਰੀਨ ਸਿਗਨਲ ਮਿਲਿਆ ਹੈ। ਤੇ ਰਾਜਾ ਰਿਆਜ਼ ਦੀ ਗੱਲ ਤੋਂ ਮੈਂ ਕਿਸੇ ਹੱਦ ਤੱਕ ਇਸ ਹੱਦ ਤੱਕ ਉਹਨੂੰ ਐਗਰੀ ਕਰਾਂਗਾ ਕਿ ਅਸੀਂ ਵੇਖਿਆ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਕਾਰਕੁਨਾਨ ਗ੍ਰਿਫਤਾਰ ਹੁੰਦੇ ਸਨ, ਰਾਈ ਤੋਂ ਫੌਰਨ ਬਾਅਦ ਅਗਰ ਉਹ ਮੰਨ ਜਾਂਦੇ ਸਨ ਪ੍ਰੈਸ ਕਾਨਫਰੰਸ ਵਾਸਤੇ ਤੇ ਛੁੱਟ ਜਾਂਦੇ ਸਨ, ਨਹੀਂ ਮੰਨਦੇ ਸਨ ਤਾਂ ਦੁਬਾਰਾ ਸੋ ਚੁੱਕ ਕੇ ਲੈ ਜਾਂਦੇ ਸਨ। ਵੇਖੋ ਤੁਸੀਂ ਸ਼ਰੀਆਰ ਰਫੀਦੀ ਦੇ ਬਾਰੇ 'ਚ ਵੇਖ ਲਓ, ਤੁਸੀਂ ਅਲੀ ਮੁਹੰਮਦ ਖਾਨ ਦੇ ਬਾਰੇ 'ਚ ਵੇਖ ਲਓ, ਤੁਸੀਂ ਦੀਗਰ ਉਹਨਾਂ ਦੇ ਕਾਰਕੁਨਾਨ ਜਿਹੜੇ ਉਹ ਕਾਰਕੁਨਾਨ ਜਿਹੜੇ ਨਜ਼ਾਤੀ ਜਾਂ ਫੰਡਾਮੈਂਟਲਿਸਟ ਸਨ, ਉਹ ਅਜੇ ਤੱਕ ਗ੍ਰਿਫਤਾਰ ਹੋਣ ਤੋਂ ਬਾਅਦ ਰਿਹਾਈ ਦਾ ਹੁਕਮ ਆਉਂਦਾ ਹੈ, ਉਹ ਰਿਹਾ ਹੁੰਦੇ ਨੇ ਫਿਰ ਚਾਰ ਪੰਜ ਵਾਰੀ ਗ੍ਰਿਫਤਾਰ। ਲੇਕਿਨ ਕੁਰੈਸ਼ੀ ਸਾਹਿਬ ਦੀ ਬਾਰੇ 'ਚ ਇਹ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਸ਼ਾਇਦ ਤੱਕ ਨਾ ਕੋਈ ਯਕੀਨ ਦਹਾਨੀ ਕਰਾਈ ਹੋ, ਲੇਕਿਨ ਉਹ ਯਕੀਨ ਦਹਾਨੀ 'ਚ ਅਜੇ ਤੱਕ ਕਾਮਯਾਬ ਨਜ਼ਰ ਨਹੀਂ ਆ ਰਹੇ। ਤੇ ਲੇਕਿਨ ਦੂਜੀ ਜਿਹੜੀ ਉਹ ਸ਼ਾਇਦ ਗੱਲ ਕਰ ਰਹੇ ਨੇ, ਉਹ ਸਾਰਾ ਲੈ ਰਹੇ ਨੇ ਆਰਟੀਕਲ 254 ਦਾ, ਜਿਹੜਾ ਇਹ ਕਹਿੰਦਾ ਹੈ ਕਿ ਬਾਉਂਡਿੰਗ ਨਹੀਂ ਹੁੰਦੀ ਕਿਸੇ ਵੀ ਕਾਨੂੰਨ ਪ੍ਰੋਵੀਜ਼ਨ ਦੀ। ਅਗਰ ਕੋਈ ਪ੍ਰੋਵੀਜ਼ਨ ਪੂਰੀ ਨਹੀਂ ਹੁੰਦੀ ਕਿ ਸਪੈਸੀਫਿਕਲੀ ਟਾਈਮ ਪੀਰੀਅਡ ਦੇ ਅੰਦਰ ਕੋਈ ਐਮਰਜੈਂਸੀ ਬੁਨਿਆਦ ਤੇ, ਜਿਵੇਂ ਪਹਿਲੇ ਤੁਹਾਨੂੰ ਵੇਖਿਆ ਹੋਏਗਾ ਕਿ 1970 ਦੇ ਇਲੈਕਸ਼ਨ ਹੋਣੇ ਸਨ ਤੇ ਉਹ ਨਹੀਂ ਹੋ ਸਕੇ ਸਨ, ਇੱਕ ਐਮਰਜੈਂਸੀ ਸੂਰਤ ਸੀ, ਗੁੰਜਾਇਸ਼ ਉਹ ਉਸ ਆਰਟੀਕਲ ਦਾ ਹਵਾਲਾ ਲੈ ਕੇ ਅੱਗੇ ਜਾ ਰਹੇ ਨੇ, ਜਿਸ ਆਰਟੀਕਲ ਦੇ ਮੁਤਾਲਿਕ ਪੰਜਾਬ ਤੇ KPK ਦੀ ਜਿਹੜੀ ਨਿਗਰਾਨ ਹਕੂਮਤਾਂ ਨੇ ਸਾਰਾ ਲਿਆ ਸੀ ਇਲੈਕਸ਼ਨ ਕਮਿਸ਼ਨ ਦੇ ਮਾਮਲੇ 'ਚ। ਤੇ ਇਹ ਮੇਰੇ ਖਿਆਲ 'ਚ ਉਸ ਪ੍ਰੋਵੀਜ਼ਨ ਦਾ ਜ਼ਿਕਰ ਕਰ ਰਹੇ ਨੇ, ਲੇਕਿਨ ਉਹ ਦੋ ਵੀ ਸੂਬਾਈ ਸਤਹ ਤੇ ਸਨ ਤੇ ਹੁਣ ਨੈਸ਼ਨਲ ਸਤਹ ਤੇ ਗੱਲ ਆ ਚੁੱਕੀ ਹੈ। ਤੇ ਨਾਲ IMF ਦੀ ਤਲਵਾਰ ਲਟਕ ਰਹੀ ਹੈ। ਦਸੰਬਰ ਤੱਕ ਅਗਰ ਤੁਸੀਂ ਕੋਈ ਪਲਾਨ ਨਹੀਂ ਲੈ ਕੇ ਆਉਂਦੇ, ਮੇਰੇ ਖਿਆਲ 'ਚ ਡਿਫਾਲਟ ਦਾ ਖਤਰਾ ਇੰਤਹਾਈ ਹੋ ਜਾਏਗਾ। ਅੱਛਾ, ਦੂਸਰਾ ਸਜਾਦ ਸਾਹਿਬ ਕਿ ਮਰੀਮ ਨਵਾਜ਼ ਸਾਹਿਬਾ ਨੇ ਫਰਮਾਇਆ, ਜਨੂਬੀ ਪੰਜਾਬ ਗਈ ਸੀ ਤੇ ਉੱਥੇ ਜਿਹੜਾ ਜਲਸੇ ਨਾਲ ਉਹਨਾਂ ਨੇ ਖਿਤਾਬ ਕੀਤਾ ਹੈ, ਉਹਨਾਂ ਨੇ ਕਿਹਾ ਕਿ ਜਿਹੜਾ ਮੇਰੇ ਵਾਲਿਦ ਜਿਹੜੇ ਨੇ ਉਹ ਅਵਾਮ ਦੇ ਤਾਈਦ ਦੇ ਨਾਲ ਹੀ ਹਕੂਮਤ 'ਚ ਆਏ ਨੇ ਤੇ ਅਵਾਮ ਨੇ ਹੀ ਉਹਨਾਂ ਨੂੰ ਲੀਡਰ ਬਣਾਇਆ ਹੈ। ਕਿ ਮਤਲਬ ਉਹਨਾਂ ਦਾ ਕਹਿਣ ਦਾ ਮਕਸਦ ਹੈ ਕਿ ਨਵਾਜ਼ ਸ਼ਰੀਫ ਜਿਹੜੇ ਐਸਟੈਬਲਿਸ਼ਮੈਂਟ ਦੀ ਪੈਦਾਵਾਰ ਨਹੀਂ ਹੈ। ਤੇ ਨਾਲ ਉਹਨਾਂ ਨੇ ਇਮਰਾਨ ਖਾਨ ਦੇ ਉੱਤੇ ਤਨਕੀਦ ਕੀਤੀ ਹੈ ਕਿ ਇਹ ਜਿਹੜੇ ਮਾਸਟਰ ਮਾਈਂਡ ਨੇ ਸਾਨਿਆ 9 ਮਈ ਦੇ, ਤੇ ਇਹ ਹੁਣ ਮਿੰਨਤਾਂ ਤਰਲੇ ਕਰ ਰਹੇ ਨੇ। ਪਹਿਲੇ ਤਾਂ ਆਰਮੀ ਦੀ ਜਿਹੜੀ ਤਨਸੀਬਾਤ ਜਲਾਈਆਂ, ਹੁਣ ਜਿਹੜਾ ਆਰਮੀ ਦੇ ਪੈਰ ਫੜ ਰਹੇ ਨੇ। ਸਰ ਵੇਖੋ, ਇਹ ਆਵਾਮ ਬੜੀ ਬਾਸ਼ਊਰ ਹੋ ਚੁੱਕੀ ਹੈ। ਆਵਾਮ ਕੋਲ ਕੋਈ ਸ਼ਾਇਦ ਜਿਹੜੀ ਹੈ ਛੁਪੀ ਹੋਈ ਨਹੀਂ ਰਹੀ। ਅੱਜ ਕੱਲ੍ਹ ਡਿਜੀਟਾਈਜੇਸ਼ਨ ਦਾ ਦੌਰ ਹੈ, ਲੋਕਾਂ ਨੂੰ ਪਤਾ ਹੈ ਕਿ ਕੌਣ ਕਿਹਦੀ ਪੈਦਾਵਾਰ ਹੈ ਤੇ ਕਿਸ ਗੋਚ ਪੜ ਕੇ ਸਾਰੇ ਲੈ ਕੇ ਅੱਗੇ ਆਇਆ ਹੈ, ਕਿਹਦੇ ਪੱਪੜ ਰਿਹਾ ਤੇ ਕਿਹਦੇ ਪਿੱਛੇ ਰਾਜ ਨੇ ਤੇ ਕਿਵੇਂ ਕੰਪੇਨ ਉਹ ਕਰਦੇ ਰਹੇ ਨੇ। ਵੇਖੋ, ਇਹ ਤਕਰੀਬਨ 1 ਮਹੀਨੇ ਦਾ ਜਿਹੜਾ ਰਹਿ ਗਿਆ ਕੁੱਲ ਮਿਲਾ ਕੇ, ਜਾਂ 1.5 ਮਹੀਨੇ ਦਾ ਰਹਿ ਗਿਆ ਹੈ ਸਾਰਾ ਹਨੀਮੂਨ ਪੀਰੀਅਡ ਜਿਹੜਾ ਖਤਮ ਹੋਣ ਵਾਲਾ। ਤੇ ਇੰਟਰਨਸ਼ਿਪ ਜਿਹਨੇ ਕਰਨੀ ਸਾਨੂੰ ਕਰ ਲਈਏ, ਤੇ ਹੁਣ ਪੀਰੀਅਡ ਹੋਣ ਲੱਗਾ ਖਤਮ, ਹੁਣ ਜੁਦਾਈਆਂ ਪਕੜਨੀਆਂ ਨੇ। ਤੇ ਰਹੀ ਗੱਲ ਬਾਕੀ ਕਿ ਅਵਾਮ ਨਾਲ ਕੌਣ ਸੀ ਤੇ ਅਵਾਮ ਨਾਲ ਕੌਣ ਨਹੀਂ ਹੈ, ਤਾਂ ਅਵਾਮ ਤੋਂ ਉਡੀਕ ਰਹੀ ਹੈ ਆਪਣੇ ਲੀਡਰ ਨੂੰ ਕਿ ਲੀਡਰ ਸਾਹਿਬ ਬਾਹਰੋਂ ਆ ਜਾਣ। ਮੇਰੇ ਖਿਆਲ 'ਚੋਂ ਬੜਾ ਟਾਈਮ ਹੋ ਗਿਆ, ਇੰਨੀ ਛੁੱਟੀਆਂ ਤਾਂ ਨਹੀਂ ਹੋਣੀ ਚਾਹੀਦੀਆਂ ਸਨ। ਇਤਨਾ ਛੁੱਟੀਆਂ ਤਾਂ ਮੇਰੇ ਖਿਆਲ 'ਚੋਂ ਉਹ ਕਹਿੰਦੇ ਨੇ ਪ੍ਰੈਗਨੈਂਸੀ ਤੋਂ ਬਾਅਦ ਵੀ ਇਤਨੀ ਛੁੱਟੀਆਂ ਮੇਰੇ ਖਿਆਲ 'ਚ ਨਹੀਂ ਹੁੰਦੀਆਂ। ਖਵਾਤੀਨ ਨੂੰ ਜਿੰਨੀਆਂ ਛੁੱਟੀਆਂ ਉਹ ਕਰ ਚੁੱਕੇ ਨੇ, ਤੇ ਮੇਰੇ ਖਿਆਲ 'ਚ ਹੁਣ ਇਲਾਜ ਵੀ ਉਹਨਾਂ ਦਾ ਹੋ ਗਿਆ ਹੋਣਾ। ਉਹ ਮੇਰੇ ਖਿਆਲ 'ਚ ਪਲੇਲੈਟਸ ਵੀ ਬਰਾਬਰ ਹੋ ਗਏ ਉਹਨਾਂ ਨੇ, ਅਗਰ ਨਹੀਂ ਸੈੱਟ ਹੋਏ ਤੇ ਉੱਥੇ ਤਾਂ ਛੁੱਟੀਆਂ ਪਾਈ ਵੀ ਨਹੀਂ ਮਿਲਦੇ। ਅਸਲ ਦੇ ਵਿੱਚ ਜਿਹੜਾ ਹੈ ਨਾ ਕਿ ਐਸਟੈਬਲਿਸ਼ਮੈਂਟ ਦੀ ਤਰਫੋਂ ਜਿਹੜਾ ਹੈ ਮੁਸਲਿਮ ਲੀਗ ਨੂਨ ਤੇ ਖਾਸ ਤੌਰ ਤੇ ਨਵਾਜ਼ ਸ਼ਰੀਫ ਨੂੰ ਕੋਈ ਵਾਜ਼ਿਆ ਜਿਹੜੇ ਨਾ ਹਮਦਰਦੀਆਂ ਅਜੇ ਤੱਕ ਉਹਨਾਂ ਨੂੰ ਕੋਈ ਹਾਸਲ ਨਹੀਂ ਹੋ ਪਾ ਰਹੀਆਂ, ਤੇ ਜਿਹਦੀ ਵਜ੍ਹਾ ਤੋਂ ਨਵਾਜ਼ ਸ਼ਰੀਫ ਜਿਹੜੇ ਨੇ ਉਹ ਆਪਣਾ ਇਸ ਕਸ਼ਮਕਸ਼ ਦਾ ਸ਼ਿਕਾਰ ਨੇ ਕਿ ਅਗਰ ਮੈਂ ਗਿਆ ਪਾਕਿਸਤਾਨ ਤੇ ਜਾ ਕੇ ਫਿਰ ਮੈਂ ਗ੍ਰਿਫਤਾਰ ਨਾ ਹੋ ਜਾਵਾਂ। ਐਗਜ਼ੈਕਟਲੀ। ਵੇਖੋ ਸਰ, ਹਕੂਮਤ ਤੁਹਾਡੀ ਆਪਣੀ, ਸਾਰੇ ਸੂਬੇ ਤੁਹਾਡੇ ਨਾਲ, ਉਸ ਨਾਲ ਮੇਨ ਸਟੇਕ ਹੋਲਡਰ ਜਿਹੜੇ ਪਾਲਿਸੀ ਮੇਕਰ ਨੇ ਉਹ ਤੁਹਾਡੇ ਨਾਲ ਨੇ, ਫੁੱਲ ਸਪੋਰਟ ਕਰ ਰਹੇ ਨੇ। ਤੁਹਾਡੇ ਓਪੋਨੈਂਟ ਨੂੰ ਦਬਾ ਕੇ ਰੱਖ ਦਿੱਤਾ ਉਹਨਾਂ, ਉਹਦਾ ਫਿਊਚਰ ਤਬਾਹ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਉਸ ਤੋਂ ਬਾਵਜੂਦ ਪਤਾ ਨਹੀਂ ਤੁਸੀਂ ਕਿਸ ਯਕੀਨ ਦਹਾਨੀ ਦੇ ਚੱਕਰਾਂ 'ਚ ਪਏ ਹੋ। ਤੁਹਾਨੂੰ ਕੋਈ ਸਟਾਮ 1000 ਪਹਿਲਾਂ ਜਿਹੜਾ ਤੁਸੀਂ ਲੈ ਕੇ ਦੇ ਕੇ ਗਿਆ ਸੋ ਉਹਦੇ ਤੋਂ ਕੋਈ ਲਿਖ ਕੇ ਦੇਗਾ ਤੁਹਾਡੀ ਹਕੂਮਤ ਬਣੇਗੀ, ਤੁਸੀਂ ਆਓ।
ਤੁਹਾਨੂੰ ਗ੍ਰਿਫਤਾਰ ਨਹੀਂ ਕਰਾਂਗੇ, ਸ਼ਾਇਦ ਮੇਰੇ ਖਿਆਲ 'ਚ ਉਹ ਸ਼ਾਇਦ ਇੰਤਜ਼ਾਰ ਕਰ ਰਹੇ ਨੇ, ਜਾਂ ਫਿਰ ਉਹਨਾਂ ਨੂੰ ਇੰਟਰਸਟ ਨਹੀਂ ਰਿਹਾ ਪੋਲੀਟਿਕਸ ਨਾਲ। ਇੰਟਰਸਟ ਤੇ ਹੈ ਜ਼ਹਿਰੀ ਗੱਲ, ਥੋੜ੍ਹਾ ਜਿਹੜਾ ਇਹ ਮਜ਼ਾ ਇਹ ਚਸਕਾ ਇਸ ਤਰ੍ਹਾਂ ਦਾ ਨਾ ਪੋਲੀਟਿਕਸ ਦਾ, ਕੋਈ ਜਿਹਨੂੰ ਕਮਾਉਣਾ ਆ ਜਾਏ ਤੇ ਫਿਰ ਉਹ ਵਿੱਚ ਹਟਦਾ ਨਹੀਂ, ਤਾਂ ਉਹਦੀ ਕਬਰ 'ਚ ਲੱਤ ਹੋਵੇ। ਜਿਸ ਬੰਦੇ ਨੂੰ ਲੱਗ ਜਾਵੇ ਸਿਆਸਤ ਦੀ, ਉਹ ਬੰਦਾ ਜਿਹੜਾ ਹੈ ਨਾ ਇਸ ਤੋਂ ਬਗੈਰ ਨਹੀਂ ਰਹਿ ਸਕਦਾ। ਤੇ ਨਾਲ ਹੀ ਮਰੀਮ ਨਵਾਜ਼ ਸਾਹਿਬ ਨੇ ਤਨਕੀਦ ਕੀਤੀ ਹੈ ਕਿ ਤਰੀਕਨ ਸਾਹਿਬ ਦੀ ਜਿਹੜੀ ਹੁਣ ਮੌਜੂਦਾ ਸਿਚੁਏਸ਼ਨ ਹੈ ਉਹ ਇਸ ਤਰ੍ਹਾਂ ਵਾ ਕਿ ਜਿਸ ਤਰ੍ਹਾਂ ਚਿੰਗਚੀ ਦੀ ਸਵਾਰੀਆਂ ਰਹਿ ਗਈਆਂ ਨੇ, ਤੇ ਜਹਾਂਗੀਰ ਤਰੀਨ ਜਿਹੜੇ ਨੇ ਉਹ ਜਿਹੜੇ 26 ਦਿਨ ਦੇ ਵਿੱਚ ਹੀ ਜਿਹੜਾ ਇਹਨਾਂ ਦੀ 26 ਸਾਲ ਦੀ ਜਿਹੜੀ ਮਿਹਨਤ ਦੀ ਕੀਤੀ ਸੀ ਪਾਰਟੀ ਬਣਾਉਣ ਦੀ, ਉਹ 26 ਦਿਨਾਂ ਦੇ ਵਿੱਚ ਉਡਾ ਕੇ ਜਿਹੜਾ ਲੈ ਗਏ। ਸਰ ਮੇਰੇ ਖਿਆਲ 'ਚ 2600 ਰਹਿਨੁਮਾ ਵੀ ਖੜੇ ਕਰ ਲੈਣ ਨਾ, ਉਹ 2600 ਆਪਣੇ ਕੈਂਡੀਡੇਟ ਵੀ ਖੜੇ ਕਰ ਲੈਣ, ਤੇ ਉਸ ਤੋਂ ਬਾਅਦ ਵੇਖਣਾ ਪਏਗਾ ਕਿ 2600 ਥਾਂ ਦੇ ਬੰਦੇ ਮੌਜੂਦ ਨੇ ਜਿਹੜੇ ਵੋਟ ਪਾਉਣ ਵਾਲੇ ਉਹਨਾਂ ਦੇ। ਵੇਖੋ ਅੱਜ ਤੁਹਾਡੇ ਸਾਹਮਣੇ ਨਜ਼ਰ 'ਚ ਗੁਜ਼ਰਿਆ ਹੋਣਾ ਹੈ ਕਿ ਇੱਕ ਪਾਕਿਸਤਾਨ ਤਹਿਰੀਕ ਇਨਸਾਫ ਦੇ ਕੋਈ ਕਾਰਕੁਨ ਨੇ ਸੋਸ਼ਲ ਮੀਡੀਆ ਤੇ ਉਹਨਾਂ ਇੱਕ ਟਵੀਟ ਵੀ ਕੀਤਾ ਸੀ ਕਿ ਸ਼ਾਇਦ ਤਰੀਨ ਸਾਹਿਬ ਦੇ ਆਪਣੇ ਵੋਟਰ ਜਿਹੜੇ ਹੋਣਗੇ ਉਹਨਾਂ ਦਾ ਆਪਣਾ ਬੇਟਾ ਹੀ ਹੋਏਗਾ, ਉਹਨੂੰ ਟੈਗ ਕਰਕੇ ਕੀਤਾ ਸੀ ਅਲੀ ਤਰੀਨ ਨੂੰ, ਤੇ ਅਲੀ ਤਰੀਨ ਵੀ ਉਹਨੂੰ ਮਜ਼ਾਕ 'ਚੋਂ ਫਨ 'ਚੋਂ ਸਰਕੈਸਟਿਕ ਲੈ ਰਿਹਾ ਸੀ। ਇਹਦਾ ਮਤਲਬ ਇਹ ਹੈ ਕਿ ਫੈਮਿਲੀ ਦੀ ਹੱਦ ਵਿੱਚ ਵੀ ਮਜ਼ਾਕ ਨਾਲ ਪਾਰਟੀ ਨੂੰ ਲੈ ਕੇ ਚੱਲਿਆ ਜਾ ਰਿਹਾ, ਤੇ ਮੇਰੇ ਖਿਆਲ 'ਚ ਸਿੰਸੀਅਰ ਨਹੀਂ ਹੈ ਸਪੈਸੀਫਿਕ ਪਾਰਟੀ ਦੇ ਬਾਰੇ ਨਾਲ, ਕਿਉਂਕਿ ਉਹ ਵੇਖ ਰਹੇ ਨੇ ਕਿ ਪਾਰਟੀ ਉਸ ਹੱਦ ਤੱਕ ਡੈਮੇਜ ਨਹੀਂ ਕਰ ਪਾ ਰਹੀ ਜਿਹੜਾ ਮਨਸੂਬਾ ਲੈ ਕੇ ਆ ਰਹੇ ਸਨ ਕਿ PTM ਦਾ ਵੋਟ ਬੈਂਕ ਜਿਹੜਾ ਹੈ ਉਹ ਜਿਹੜਾ ਨਹੀਂ ਬਣ ਪਾ ਰਿਹਾ ਸੀ, ਉਹ PTI ਦੇ ਵੋਟ ਬੈਂਕ ਨੂੰ ਡਿਸਟਰੀਬਿਊਟ ਕਰਨਾ ਚਾਹ ਰਹੇ ਸਨ, ਕਿਉਂ ਨਹੀਂ ਬਣ ਰਿਹਾ। ਤੇ ਸਵਾਰੀਆਂ ਦੇ ਹੁਣ ਜਿਹੜੀ ਗੱਲ ਕੀਤੀ ਕਿ ਚਿੰਗਚੀ ਦੀ ਸਵਾਰੀਆਂ, ਕੀ ਉਹਦਾ ਜਿਹੜਾ ਵੋਟਰ ਹੈ ਤੁਹਾਨੂੰ ਕੀ ਲੱਗ ਰਿਹਾ ਕਿ ਉਹਦਾ ਵੋਟਰ ਵੀ ਖਤਮ ਹੋ ਗਿਆ? ਮੇਰੇ ਖਿਆਲ 'ਚ ਹੁਣ ਇੰਤਖਾਬਾਤ ਦੀ ਇੱਕ ਡੇਟ ਅਨਾਉਂਸ ਹੁੰਦੀ ਤੇ ਪਾਕਿਸਤਾਨ ਤਹਿਰੀਕ ਇਨਸਾਫ ਹੋ ਸਕਦਾ ਜਲਸੇ ਸ਼ੁਰੂ ਕਰੇ, ਤੇ ਫਿਰ ਵੇਖਿਆ ਜਾਏਗਾ ਕਿ ਕੌਣ ਕਿੰਨਾ ਚਿੰਗਚੀਆਂ ਭਰ ਕੇ ਲੈ ਕੇ ਆਉਂਦਾ ਹੈ, ਤੇ ਕੌਣ ਕਿੰਨੀਆਂ ਗੱਡੀਆਂ ਭਰ ਕੇ ਲੈ ਕੇ ਆਉਂਦਾ, ਤੇ ਕੌਣ ਕਿੱਥੇ ਜਲਸਾ ਕਰਦਾ ਹੈ। ਮੇਰੇ ਖਿਆਲ 'ਚ ਹੁਣ ਮੁਸਲਿਮ ਲੀਗ ਨੂੰ ਸਟੈਪ ਲੈ ਲੈਣਾ ਚਾਹੀਦਾ ਸੀ ਮੇਰੇ ਖਿਆਲ 'ਚੋਂ ਕਿ ਇਕਬਾਲ ਪਾਰਕ ਜਿਹੜਾ ਹੈ ਉਹ ਭਰ ਲੈਂਦੇ ਤੇ ਵੇਖ ਲਈਏ ਕਿ ਕਿਤਨਾ ਲਾਹੌਰ ਉਹਨਾਂ ਨਾਲ ਖਲੋਤਾ ਹੈ ਜਾਂ ਕਿੰਨਾ ਨਹੀਂ ਖਲੋਤਾ। ਅੱਜ ਤੱਕ ਵੀ ਉਹ ਰਿਲੈਕਟੈਂਟ ਨੇ, ਆਪਣਾ ਇੱਕ ਮੇਨ ਪਾਵਰ ਜਿਹੜਾ ਇੱਕ ਪੋਲੀਟੀਕਲ ਹੱਬ ਜਾਂ ਪਾਵਰ ਹੱਬ ਸਮਝਿਆ ਜਾਂਦਾ ਹੈ ਮੁਸਲਿਮ ਲੀਗ ਨੂਨ ਵਾਸਤੇ ਲਾਹੌਰ, ਉਹਦੇ ਵਿੱਚ ਉਹ ਕਿਸੇ ਹੱਦ ਤੱਕ ਜਲਸਾ ਕਰਨ ਅੱਜ ਨਸ ਰਹੇ ਨੇ। ਨਿੱਕੇ ਨਿੱਕੇ ਸ਼ਹਿਰਾਂ ਸ਼ੁਜਾਬਾਦ ਦਾ ਸ਼ਹਿਰ ਚਲੇ ਗਏ, ਅੱਗੇ ਪਿੱਛੇ ਚਲੇ ਗਏ, ਉੱਥੇ ਜਾ ਕੇ ਨਿੱਕੀ ਨਿੱਕੀ ਜਲਸੀਆਂ ਕਰ ਰਹੇ ਨੇ। ਮੇਰੇ ਖਿਆਲ 'ਚ ਉਹਨਾਂ ਨੂੰ ਮੇਰੇ ਲਾਹੌਰ 'ਚੋਂ ਜਾਂ ਕਿਸੇ ਬੜੀ ਮੁਕਾਮ 'ਤੇ ਆਉਣਾ ਚਾਹੀਦਾ ਹੈ ਤਾਂ ਕਿ ਪਤਾ ਚੱਲੇ ਕਿ ਕੌਣ ਕਿੰਨੀ ਆਵਾਮ ਕਿਤਨੀ ਚੰਗੀਆਂ ਲੈ ਕੇ ਆ ਰਹੀ ਹੈ। ਅੱਛਾ, ਵਫਾਕੀ ਵਜ਼ੀਰ ਦਾਖਲਾ ਰਾਣਾ ਸਨਾਉਲਾ ਨੇ ਜਿਹੜਾ ਇਮਰਾਨ ਖਾਨ ਨੂੰ ਸਾਨੇ 9 ਮਈ ਦਾ ਮਾਸਟਰਮਾਈਂਡ ਕਰਾਰ ਦੇ ਦਿੱਤਾ, ਤੇ ਨਾਲ ਇਹ ਇੰਤਬਾਹ ਵੀ ਜਾਰੀ ਕੀਤਾ ਹੈ ਕਿ ਆਉਣ ਵਾਲੇ ਜਿਹੜੇ ਕੋਈ 2 ਹਫ਼ਤਿਆਂ ਦੇ ਵਿੱਚ ਚੇਅਰਮੈਨ ਤਰੀਕ ਇਨਸਾਫ ਦੇ ਖਿਲਾਫ ਜਿਹੜਾ ਫੌਜੀ ਅਦਾਲਤਾਂ ਦੇ ਵਿੱਚ ਕਾਰਵਾਈ ਦਾ ਬਾਕਾਇਦਾ ਆਗਾਜ਼ ਕਰ ਦਿੱਤਾ ਜਾਏਗਾ। ਤੁਹਾਨੂੰ ਕੋਈ ਲੱਗ ਰਿਹਾ ਕਿ ਇੱਕ ਸਿਆਸਤਦਾਨ ਦੇ ਖਿਲਾਫ ਜਿਹੜਾ ਜਾਂ ਇੱਕ ਸਿਵੀਲੀਅਨ ਦੇ ਖਿਲਾਫ ਫੌਜੀ ਅਦਾਲਤ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ? ਸਰ ਵੇਖੋ 790 ਦੇ ਕਰੀਬ ਮਜ਼ੀਦ ਗ੍ਰਿਫਤਾਰੀਆਂ ਹੋਈਆਂ ਨੇ, ਤੇ ਉਹਨਾਂ ਦੇ ਉੱਤੇ ਐਲੀਗੇਸ਼ਨ ਇਹ ਲਾਇਆ ਗਿਆ ਕਿ ਉਹ 9 ਮਈ ਤੇ ਇਨਵੋਲਵ ਸਨ, ਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ 9 ਮਈ ਦੇ ਵਾਲੇ ਦਿਨ ਤੇ ਮੇਰੇ ਖਿਆਲ 'ਚ ਗ੍ਰਿਫਤਾਰ ਸਨ, ਤੇ ਉਹਨਾਂ ਦੇ ਕਿਵੇਂ ਐਲੀਗੇਸ਼ਨ ਲੱਗ ਸਕਦਾ? ਨਾ ਉਹਨਾਂ ਦੀ ਕੋਈ ਐਸੀ ਆਡੀਓ ਲੀਕ ਸਾਹਮਣੇ ਆਈ ਕਿ ਜਿਹਦੇ ਵਿੱਚ ਉਹ ਲੋਕਾਂ ਨੂੰ ਉਭਾਰ ਰਹੇ ਹੋਣ। ਉਹ ਤਾਂ ਈਵਨ ਕਿ ਬਾਅਦ 'ਚ ਵੀ ਟਵੀਟ ਪਹਿਲੇ ਵੀ ਕਰ ਰਹੇ ਸਨ, ਬਾਅਦ 'ਚ ਵੀ ਕਰ ਰਹੇ ਸਨ ਕਿ ਤੁਸੀਂ ਬਾਹਰ ਨਿਕਲੋ, ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਵੋ। ਲੇਕਿਨ ਉਸ ਤੋਂ ਬਾਵਜੂਦ ਅਗਰ ਇਹਨਾਂ ਦੇ ਖਿਲਾਫ ਅਗਰ ਮਿਲਟਰੀ ਕੋਰਟ ਅਦਾਲਤ ਵਿੱਚ ਜਾਇਆ ਜਾਂਦਾ ਹੈ, ਇਹਦਾ ਮਤਲਬ ਇਹ ਹੈ ਕਿ ਬਿਲਕੁਲ ਇਮਰਾਨ ਖਾਨ ਨੂੰ ਆਈਸੋਲੇਸ਼ਨ ਦੀ ਜਿਹੜੀ ਠਾਣ ਲਈ ਗਈ ਹੈ, ਤੇ ਹੁਣ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਮੁਕੱਦਮੇ ਚੱਲ ਰਹੇ ਨੇ। ਇਸ ਤੋਂ ਪਹਿਲੇ ਵੀ ਅਸੀਂ ਵੇਖ ਚੁੱਕੇ ਹਾਂ ਕਿ ਮੁਕੱਦਮੇ ਆਈਸੋਲੇਸ਼ਨ ਕੀ ਹੋਏਗਾ? ਮੀਡੀਆ ਦਾ ਤੁਸੀਂ ਉਹਨੂੰ ਬੈਨ ਕਰ ਦਿੱਤਾ ਹੈ, ਉਹਦੀ ਤਸਵੀਰ ਦਿਖਾਉਣ ਦੇ ਉੱਤੇ ਤੁਸੀਂ ਪਾਬੰਦੀ ਲਾ ਦਿੱਤੀ ਹੈ, ਉਹਦਾ ਨਾਮ ਲੈਣ ਦੇ ਉੱਤੇ ਤੁਸੀਂ ਪਾਬੰਦੀ ਲਾ ਦਿੱਤੀ, ਕਾਰਕੁਨਾਨ ਜਿਹੜੇ ਨੇ ਉਹਨਾਂ ਦੀ ਪਕੜ ਦਕੜ ਕਰਕੇ ਕਿ ਉਹਨਾਂ ਨੂੰ ਇਤਨਾ ਉਹਨਾਂ ਦੇ ਵਿੱਚ ਖੌਫ ਫੈਲਾ ਦਿੱਤਾ ਕਿ ਉਹ ਦੁਬਾਰਾ ਜਿਹੜਾ ਉਧਰ ਨਹੀਂ ਆ ਰਹੇ। ਹੁਣ ਤਾਂ ਫਿਰ ਤੁਸੀਂ ਇੱਕ ਲੈਵਲ ਪਲੇਇੰਗ ਫੀਲਡ ਸੈੱਟ ਕਰਕੇ ਦੇ ਦਿੱਤੀ ਹੈ, ਹੁਣ ਤਾਂ ਉਹਨਾਂ ਨੂੰ ਚਾਹੀਦਾ ਇਲੈਕਸ਼ਨ ਕਰਵਾਉਣ। ਐਗਜ਼ੈਕਟਲੀ ਤੁਸੀਂ ਸਹੀ ਕਹਿ ਰਹੇ ਹੋ ਕਿ ਇੰਤਖਾਬਾਤ ਹੋਣ ਤੇ ਹੋ ਜਾਣਾ ਚਾਹੀਦਾ, ਕੋਈ ਜਲਸਾ ਕਰਕੇ ਵੇਖ ਲੈਣਾ ਚਾਹੀਦਾ ਸੀ, ਕੋਈ ਇੰਤਖਾਬ ਜਾਂ ਕੋਈ ਕਿਸੇ ਹੱਦ ਤੱਕ 2-3 ਮੈਂ ਤਾਂ ਵੇਖ ਰਿਹਾ ਸਾਂ ਕਿ ਹੋ ਸਕਦਾ ਸੀ ਕਿ 2-3 ਤੇ ਬਾਈ ਇਲੈਕਸ਼ਨ ਕਰਾ ਕੇ ਵੇਖ ਲੈਂਦੇ, ਲੇਕਿਨ ਬਾਈ ਇਲੈਕਸ਼ਨ ਦੀ ਇੱਕ ਵੈਸੇ ਪ੍ਰੋਵੀਜ਼ਨ ਵੀ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਕਿ ਆਮ ਇੰਤਖਾਬਾਤ 2 ਮਾਹ ਪਹਿਲੇ ਤੱਕ ਜਾਂ 3 ਮਾਹ ਪਹਿਲੇ ਤੱਕ, ਉਸ ਤੋਂ ਬਾਅਦ ਇੰਤਖਾਬਾਤ ਨਹੀਂ ਹੁੰਦੇ, ਬਾਅਦ ਬਾਈ ਇੰਤਖਾਬਾਤ ਵੀ ਨਹੀਂ ਹੁੰਦੇ, ਬਾਈ ਇਲੈਕਸ਼ਨ ਵੀ ਨਹੀਂ ਹੁੰਦੇ। ਲੇਕਿਨ ਬਹਰਹਾਲ ਇਹਨਾਂ ਨੇ ਇਹ ਵੇਖਣਾ ਚਾਹੀਦਾ ਸੀ ਕਿ ਹੁਣ ਹਰ ਸ਼ਾਇਦ ਕਰਕੇ ਵੇਖ ਚੁੱਕੇ ਨੇ, ਫੁਰੀ ਤੌਰ 'ਤੇ ਤੁਸੀਂ ਉਹਨੂੰ ਇੱਕ ਸੈਂਸਰਸ਼ਿਪ ਦਾ ਨਿਸ਼ਾਨਾ ਬਣਾ ਕੇ ਰੱਖਿਆ ਹੈ। ਆਪਣੀ ਤਰਫੋਂ ਤੁਸੀਂ ਬੜਾ ਆਵਾਮੀ ਇੱਕ ਅਦਾਦੋ ਸ਼ੁਮਾਰ ਦਾ ਗੋਰਖ ਧੰਦੇ ਤੇ ਮਬਨੀ ਤੁਸੀਂ ਬਜਟ ਵੀ ਪੇਸ਼ ਕਰ ਦਿੱਤਾ ਹੈ, ਆਵਾਮ ਨੂੰ ਬੜੀ ਸਬਸਿਡੀਆਂ ਅਨਾਉਂਸ ਕਰ ਦਿੱਤੀ। ਤੁਹਾਨੂੰ ਪਤਾ ਵੀ ਹੈ ਤੁਸੀਂ 3 ਮਹੀਨੇ ਵਾਸਤੇ ਆਏ ਹੋ, ਦੁਬਾਰਾ ਤੁਹਾਨੂੰ IMF ਵਾਸਤੇ ਤੁਹਾਨੂੰ ਵੀ ਜਾਣਾ ਪਏਗਾ, ਤੇ ਕਿਹੜਾ ਟਿਕਟ ਸੈਟਅਪ ਆਏਗਾ ਉਹਨੂੰ ਵੀ ਜਾਣਾ ਪਏਗਾ। ਤੁਹਾਨੂੰ ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਨੇ, ਅੱਜ ਤੋਂ ਸ਼ੁਰੂ ਹੋ ਰਹੀਆਂ ਨੇ ਕਮੇਟੀਆਂ ਫਾਈਨੈਂਸ ਦੀਆਂ, ਉਹਦੇ ਵਿੱਚ ਨਜ਼ਰ ਆਏਗਾ ਕਿ ਕਿਤਨਾ ਜਿਹੜਾ ਬਜਟ ਹੈ ਉਹਨੂੰ ਹੋਰ ਮਜ਼ੀਦ ਕਟੌਤੀ ਕੀਤੀ ਜਾ ਰਹੀ ਹੈ। ਇਹ ਮੇਰੇ ਖਿਆਲ 'ਚ ਬਿੱਲ ਵੀ ਕਟਿੰਗ ਕਰਕੇ ਨਾ ਹੇਅਰ ਕੱਟ ਕਰੇਗੇ, ਇਹਦੇ ਬਜਟ ਦੀ ਵੀ ਹੋਏਗੀ, ਉਸ ਤੋਂ ਬਾਅਦ ਵੀ ਸੁਕੜ ਕੇ ਥੋੜ੍ਹਾ ਜਿਹਾ ਬਜਟ ਰਹਿ ਜਾਏ। ਵਜ਼ੀਰ ਆਜ਼ਮ ਸਾਹਿਬ ਨੇ ਫਰਮਾਇਆ ਕਿ ਜੀ ਮੈਂ ਕੌਮ ਦੇ ਨਾਲ ਜਿਹੜਾ ਇੱਕ ਵਾਅਦਾ ਕੀਤਾ ਸੀ
ਕਿ ਰੂਸੀ ਤੇਲ ਦਾ, ਉਹ ਰੂਸੀ ਤੇਲ ਮੈਂ ਪਾਕਿਸਤਾਨ ਪਹੁੰਚਾ ਕੇ ਕੌਮ ਦੇ ਨਾਲ ਆਪਣਾ ਕੀਤਾ ਵਾਅਦਾ ਪੂਰਾ ਕਰ ਦਿੱਤਾ। ਤੁਸੀਂ ਇਸ ਬਿਆਨ ਨੂੰ ਕਿਸ ਤਰ੍ਹਾਂ ਵੇਖਣਾ? ਸਰ ਵੇਖੋ, ਜਿਹੜਾ ਪ੍ਰੈਕਟੀਕਲੀ ਚੀਜ਼ਾਂ ਵੇਖੀਆਂ ਜਾਣ ਨਾ, ਅਸੀਂ ਐਜ਼ ਅ ਸਾਫੀ ਤਾਂ ਅਸੀਂ ਤੇ ਉਹ ਸ਼ਾਇਦ ਜਾਣਦੇ ਆ ਜਿਹੜੀ ਆਮ ਆਵਾਮ ਨੂੰ ਅਸੀਂ ਫੀਡ ਜਿਹੜਾ ਲੋਕ ਕਰ ਰਹੇ ਨੇ ਉਹ ਨਹੀਂ ਹੁੰਦੀ। ਸਾਡੇ ਕੋਲ ਕੁਝ ਚੀਜ਼ਾਂ ਫੈਕਚੁਅਲ ਵੀ ਹੁੰਦੀਆਂ। ਵੇਖੋ ਕਰੂਡ ਆਇਲ ਸਾਡੇ ਕੋਲ ਆ ਰਿਹਾ ਨਾ, ਖਾਮ ਤੇਲ ਸਾਡੇ ਕੋਲ ਆ ਰਿਹਾ, ਸਾਡੇ ਕੋਲ ਤੇਲ ਨਹੀਂ ਆ ਰਿਹਾ। ਖਾਮ ਤੇਲ ਵਾਸਤੇ ਸਾਡੇ ਕੋਲ 2 ਇੰਡਸਟਰੀਆਂ ਲੱਗੀਆਂ ਸਨ, 2 ਰਿਫਾਈਨਰੀਆਂ ਲੱਗੀਆਂ ਨੇ। ਹੁਣ 2 ਰਿਫਾਈਨਰੀ ਦੀ ਇਹਨਾਂ ਬਜਟ ਕਿतना एलोकेट किया है तो कितना कैपेसिटी रखती नहीं कि एक दिन के बुनियाद कितना को रिफाइन कर सकती ने, तो या इंडियन देना पड़ेगा या किनू देना पड़ेगा, एक बात सर वेखना पड़ेगा। उस तो बाद कितने दिनों बाद इंप्लीमेंटेशन हो सकेगी उस ऑयल की कि आम मार्केट चो आए, तो उस तो बाद कितना होता लेवी डिवेलपमेंट लेवी जी मजीद एड ऑन की दार पैदी, वो कितनी लेवी तो लगेगी, कितना वाम बचत होएगा। मेरे ख्याल चो हद भी होंगी है सर, इनू 3 तो 4 माह लग जाएंगे मजीद ऑयल नू रिफाइन होने तो बाद, तो उस तो बाद कीमत तयन वास्ते भी 240 तो ज़्यादा ही कीमत रखी जाएगी, यानी मिनिमम 250 260 के आस पास रहेगा। यानी कि हद हुई तो 20 या 30 रुपये का ही जोड़ा है गैप थोड़ा मिल सकता है। वो भी उस सूरत में मिल सकता है कि 3 महीने में स्टेबल हुकूमत होए। क्रेडिट लैन वाली जिहड़ी गल कीती है उस ते उत्ते थोड़ी रोशनी पाओ ना कि क्रेडिट किन्ने अपना रूस दे नाल मुआहदा कीता, किन्ने गलबात छेड़ी ते की क्रेडिट किन्नू मिलना चाहिए? सर यूक्रेन की जंग जी स्टार्ट हुई सी, तुहानू याद होएगा कि इमरान खान ही वाहिद लीडर सी जिहड़ा अपनी पूरी काबीना तकरीबन अद्धी काबीना लायक रह गया सी, तो रशिया जाके स्टैप तय पाया सी कि असी ऑयल खरीदांगे। उहदे ते पाकिस्तान उत्ते बड़ी पाबंदियां दी बारे च भी गल हुई, तुहानू पता होएगा कि रिजीम चेंज दी भी चीज़ां चलियां, उन्होंने प्रेशर बिल्ड किया गया जो बेस ही वो बनी सी रिजीम एग्जैक्टली कि थोड़े हाथ चो निकल चुका है कि दूजा जड़ा है दूजे 2 ही तो है ना थोड़े सामने है 2 ब्लॉक ने दूजे ब्लॉक तरफ जा रहे हैं। इस तनाजर जो ही आके किया गया सी कि हुण साडे हाथ चो निकल रहा है, इस वास्ते थोड़ा जिहा कंट्रोल करना पएगा। तो इन्हें ही जाके इनिशिएट किया सी, दस्सिया सी कि असीं इंटरस्टेड साडे कोल होर ऑप्शन नहीं है। तुहानू याद होगा डेफर पेमेंट दे हवाले नाल सऊदी अरब पिछे हट रहा सी, साडे कोल ऑप्शन ये बचदा सी कि तुसीं असीं जावांगे ईरान कोल, ईरान ते पाबंदियां सन, असी फिर ऑप्शन बचता सी साडे कोल रशिया का। रशिया ते पाबंदियां जरूर ने लेकिन इस सैक्टर में पाबंदियां कम ने। इस तरह से जो आके असी क्रूड ऑयल वास्ते हामी भरी सी। उस तो बाद आके ना अपना जो वही स्टैप जो फॉरन ऑफिस ने इनिशिएट की हुई सी, एक स्पैसिफिक विंग बना के रखा सी जो इस मामले उत्ते कागजात के हवाले नाल या दीगर फॉर्म के हवाले नाल चीज़ां चल रही सन, चीज़ां लैन देन हो रहा सी। उस तो बाद आके हुण आके पहुंचा है, हुण भी काफ़ी टाइम लैके आया मेरे ख्याल जी। बिल्कुल कोई भी अदारा जिहड़ा है मुल्क की तरक्की दे विच अहम किरदार अदा करता है, तो इस तरह ही पाकिस्तान के तमाम अदारियां नूं जिहड़ा अपना किरदार अदा करना पएगा ताकि मुल्क दे विच तरक्की ते खुशहाली हो सके, तो गैर यकीनी दी जिहड़ी है वो फिजा खत्म हो सके। इस दे नाल ही बहुसन फिदुर रहमान जाट नूं इजाजत दो, तो वेखदे रहो साडा पंजाबी न्यूज़ चैनल, तो साडे चैनल नूं सबसक्राइब करो, तो वीडियोज़ नूं लाइक करो, तो कमेंट सैक्शन दे विच जाके अपनी राय दा इज़हार करना ना भुल्लिओ। अल्लाह निगहबान।